ਹੈਲੋ ਯਾਰ ਸਵੇਰ ਦੇ 7 ਫੋਨ ਤੈਨੂੰ ਕਾਲ ਲੈਣ ਤੂੰ ਦਾ ਫੋਨ ਚੁੱਕਦਾ ਪਿਆ ਯਾਰ। ਛੁੱਟੀਆਂ ਤੂੰ ਐਵੇਂ ਲੰਘਾ ਦਿੰਦੀਆਂ ਨੇ। ਮੈਂ ਤਾਂ ਆਖਿਆ ਸੀ ਮੈਂ ਹੁਣ ਆਈਫੋਨ ਲਿਆ ਤੇ ਰੇਲਵੇ ਟਰੈਕ ਤੇ ਆਇਆ। ਮੈਂ ਕਿਹਾ ਆਪਾਂ ਵੀਡੀਓ ਬਣਾ ਲੈ, ਟਿਕਟੋਕਾਂ ਬਣਾਉਂਦੇ ਹੁਣ ਤਾਂ ਮਜ਼ਾ ਆਉਣਾ ਸੀ। ਹੁਣ ਤਾਂ ਆਈਫੋਨ ਵੀ ਲੈ ਲਿਆ ਆਪਾਂ। ਯਾਰ ਤੂੰ ਕੁਛ ਨਾ ਸੁਣਾ, ਤੂੰ ਛੇਤੀ ਆ, ਮੈਂ ਤੇ ਰੇਲਵੇ ਟਰੈਕ ਤੇ ਖੜਾ। ਪੁੱਤਰ ਹਾਂਜੀ ਚਾਚਾ ਗੱਲ ਸੁਣ, ਕੀ ਪਿਆ ਕਰਨਾ ਹੈ? ਗੱਡੀ ਆਉਣ ਵਾਲੀ ਏ, ਤੂੰ ਇੱਥੇ ਖੋ ਕੇ ਫੋਨ ਕਰਨ ਡਿਆ। ਤੂੰ ਜਾ ਚਾਚਾ, ਬੜਾ ਕੰਮ ਕਰ ਯਾਰ। ਪੁੱਤਰ ਗੱਲ ਸੁਣ ਲਈ ਦੀ ਹੁੰਦੀ, ਕੋਈ ਸਿਆਣਾ ਬੰਦਾ ਮਸ਼ਵਰਾ ਦੇਵੇ ਨਾ ਤੇ ਗੱਲ ਮੰਨ ਲਈ ਦੀ ਹੁੰਦੀ। ਇੱਥੇ ਬਹਿ, ਸਿਆਣੀ ਗੱਲ ਏ, ਉਹ ਪੱਲੇ ਬੰਨ ਲੈਣੀ ਚਾਹੀਦੀ। ਪੁੱਤਰ ਕੋਈ ਸਿਆਣਾ ਬੰਦਾ ਗੱਲ ਕਰੇ ਨਾ, ਉਹ ਮੰਨ ਲੈਣੀ ਚਾਹੀਦੀ, ਉਹਨੂੰ ਚਿੱਥਣਾ ਚਾਹੀਦਾ। ਤੇਰੇ ਨਾਲ ਦੀ ਮਿਲਦੀ ਜੁਲਦੀ ਗੱਲ ਮੈਂ ਤੈਨੂੰ ਸੁਣਾਵਾਂ। ਜਿਵੇਂ ਤੂੰ ਖੜਾ ਖਤਰਨਾਕ ਜਗ੍ਹਾ ਹੈ, ਕੋਈ ਪਤਾ ਨਹੀਂ ਲੱਗਦਾ ਗੱਡੀ ਆਉਣ ਲੱਗੇ, 1 ਮਿੰਟ ਦੇ ਵਿੱਚ ਗੱਡੀ ਆ ਜਾਂਦੀ। ਇੱਕ ਪੁਰਾਣਾ ਰੁੱਖ ਸੀ ਟਾਹਲੀ ਦਾ, ਪੁਰਾਣਾ ਰੁੱਖ, ਤੇ ਉਹਦੇ ਤੇ ਇੱਕ ਬੁੱਢੀ ਘੂਗੀ ਰਹਿੰਦੀ ਸੀ। ਉਹ ਆਪਦੇ ਬੱਚਿਆਂ ਨੂੰ, ਛੋਟੀਆਂ ਘੂਗੀਆਂ ਨੂੰ ਸਮਝਾਉਂਦੀ ਰਹਿੰਦੀ ਸੀ ਤੇ ਉਹਦੀ ਗੱਲ ਨਹੀਂ ਸੀ ਮੰਨਦੀਆਂ। ਉਹਨੇ ਇੱਕ ਦਿਨ ਨਾ ਬੁਲਾ ਕੇ ਇੱਕ ਨਿੱਕੀ ਘੂਗੀ ਨੂੰ ਬੁਲਾਇਆ ਤੇ ਉਹਨੇ ਕਿਹਾ ਵੀ ਉਰਾ ਗੱਲ ਮੇਰੀ ਸੁਣ ਲੈ, ਤੈਨੂੰ ਮੈਂ ਮੱਤ ਦੀ ਗੱਲ ਦੱਸਣ ਲੱਗੀ ਆ ਤੇ ਇਹਨੂੰ ਪੱਲੇ ਬੰਨ ਲੈ, ਇਹ ਤੇਰੇ ਕੰਮ ਆਵੇਗੀ। ਉਹਨੇ ਕਿਹਾ ਜਾ ਨਹੀਂ ਪਰਾਂ ਮਾਈ, ਤੂੰ ਬੁੱਢੀ ਹੋ ਗਈ ਹੈ, ਹੁਣ ਜਦੀਦ ਦੌਰ ਹੈ, ਅਸੀਂ ਤੇਰੀ ਗੱਲ ਸੁਣੀਏ ਕਿ ਅਸੀਂ ਆਪਦੇ ਕੰਮ ਕਰੀਏ, ਰਹਿਣ ਦੇ, ਤੂੰ ਆਪਦੀਆਂ ਮੱਤਾਂ ਆਪਦੇ ਕੋਲ ਰੱਖ। ਉਹਨੇ ਕਿਹਾ ਨਹੀਂ ਮੇਰੀ ਗੱਲ ਸੁਣ ਲੈ, ਤੇਰੇ ਕੰਮ ਆਵੇ ਦੀ ਕਦੇ। ਉਹਨੇ ਕਿਹਾ ਚੱਲ ਸੁਣਾ ਗੱਲ, ਸੁਣਾ ਹੀ ਲੈ, ਤੂੰ ਕੋਈ ਨਹੀਂ ਖਲੋਵਣਾ, ਤੂੰ ਹੁਣ ਬੁਲਾ ਜੂ ਲਿਆ ਮੈਨੂੰ। ਉਹਨੇ ਕਿਹਾ ਵੀ ਤੈਨੂੰ ਹੁਣ ਮੈਂ ਗੱਲ ਜੱਗ ਵਾਪਰੀ ਸੁਣਾਵਾਂ ਕਿ ਹੱਡ ਵਾਪਰੀ ਸੁਣਾਵਾਂ। ਉਹ ਹੁਣ ਸੁਣਨ ਨੂੰ ਪਹਿਲੇ ਹੀ ਤਿਆਰ ਨਹੀਂ ਹੈਗੀ ਸੀ। ਉਹਨੇ ਕਿਹਾ ਤੂੰ ਜਿਹੀ ਮਰਜ਼ੀ ਸੁਣਾ ਦੇ, ਜਾਨ ਛਡਾਵੇ ਪਈ। ਉਹਨੇ ਕਿਹਾ ਗੱਲ ਸੁਣ, ਇੱਕ ਗੱਲ ਮੇਰੀ ਪੱਲੇ ਬੰਨ ਲੈ, ਜਿੱਥੇ ਵੀ ਚਿਲਕਦਾ ਦਾਣਾ ਤੈਨੂੰ ਦਿਸੇ ਨਾ, ਤਾਂ ਜਿਹਦੇ ਨਾਲ ਧਾਗਾ ਵੱਜਾ ਹੋਵੇ, ਚਮਕਦਾ ਪਿਆ ਹੋਵੇ, ਉਹ ਦਾਣਾ ਤੂੰ ਨਹੀਂ ਖਾਣਾ। ਉਹਨੇ ਕਿਹਾ ਜੇ ਖਾ ਲਵਾਂਗੀ ਤਾਂ ਫਿਰ ਕੀ ਹੋਵੇਗਾ, ਭੁੱਖੀ ਮਰ ਜਾਵਾਂ ਐਵੇਂ ਹੁਣ। ਉਹਨੇ ਕਿਹਾ ਭੁੱਖੀ ਤੂੰ ਨਹੀਂ ਮਰਦੀ, ਉਹ ਦਾਣਾ ਨਾ ਖਾਵੀਂ। ਉਹਨੇ ਕਿਹਾ ਜੇ ਖਾਵਾਂਗੀ ਤਾਂ ਕੀ ਹੋਵੇਗਾ। ਉਹਨੇ ਕਿਹਾ ਜੇ ਤੂੰ ਉਹ ਖਾ ਲਿਆ ਨਾ ਤਾਂ ਫਿਰ ਸਮਝੀ ਵੀ ਤੇਰੀਆਂ ਨਿੱਕੀਆਂ ਨਿੱਕੀਆਂ ਬੋਟੀਆਂ ਕਰਨ ਦੇ ਤੇ ਤੈਨੂੰ ਲੂਣ ਤੇ ਮਿਰਚ ਲਾਵਣ ਦੇ ਤੇ ਤੈਨੂੰ ਹਾਂਡੀ 'ਚ ਪਾ ਕੇ ਜਿਹੜੇ ਤੜਕਾ ਲਾਵਣ ਦੇ ਤੇ ਫਿਰ 10 ਉਂਗਲਾਂ ਜਿਹੜੀਆਂ ਨੇ ਉਹ ਤੈਨੂੰ ਖਾਣ ਵਾਲੀਆਂ ਹੁੰਦੀਆਂ। ਤੇ ਜਦੋਂ 10 ਉਂਗਲਾਂ ਤੈਨੂੰ ਮੂੰਹ 'ਚ ਪਾਉਣ ਦੀਆਂ ਤੇ 32 ਦੰਦ ਜਿਹਨ ਤੈਨੂੰ ਚਿੱਥ ਕੇ ਤੇ ਤੈਨੂੰ ਖਤਮ ਕਰ ਦੇਣ, ਤੇਰੀ ਕਹਾਣੀ ਖਤਮ ਹੋ ਜਾਏਗੀ। ਉਹਨੇ ਗੱਲ ਸੁਣੀ, ਉਹਨੂੰ ਸੁਣੀ ਕਰ ਦਿੱਤੀ ਤੇ ਉਹਨੇ ਹਾਂ ਠੀਕ ਹੈ। ਗੱਲ ਉਹਨੇ ਖੈਰ ਪੱਲੇ ਨਾ ਬੱਧੀ ਤੇ ਉਹ ਉੱਡ ਗਈ ਉੱਥੋਂ। ਕੋਈ ਦਿਨ ਗੁਜ਼ਰੇ, ਵੇਹਦੀ ਫਿਰੀ ਆਸੇ ਪਾਸੇ, ਨਾ ਉਹਨੂੰ ਕੋਈ ਛੁਰੀ ਦਿਸੀ, ਨਾ ਉਹਨੂੰ ਕੋਈ ਲੂਣ ਮਿਰਚ ਦਿਸਿਆ, ਨਾ ਉਹਨੂੰ ਕੋਈ ਦਾਣੇ ਨਾਲ ਧਾਗਾ ਦਿਸਿਆ। ਉਹਨੇ ਹੌਲੀ ਹੌਲੀ ਉਹ ਗੱਲ ਭੁਲਾ ਛੱਡੀ। ਇੱਕ ਦਿਨ ਹੋਇਆ ਕਿ ਭੁੱਖ ਲੱਗੀ ਉਹਨੂੰ ਤੇ ਉਹਨੇ ਵੇਖਿਆ ਵੀ ਇੱਕ ਜਗ੍ਹਾ ਤੇ ਬੜਾ ਸੋਹਣਾ ਦਾਣਾ ਚਮਕਦਾ ਪਿਆ ਤੇ ਨਾਲ ਉਹਨੂੰ ਧਾਗਾ ਵੀ ਵੱਝਾ। ਉਹ ਗੱਲ ਉਹਨੇ ਭੁਲਾ ਛੱਡੀ ਤੇ ਉਹਦਾ ਦਿਲ ਕੀਤਾ ਵੀ ਮੈਂ ਇਹਨੂੰ ਖਾ ਲਵਾਂ। ਜਿਸਲੇ ਉਹਨੂੰ ਮਾਰੀ ਚੁੰਝ ਤੇ ਉਹ ਕੜਕੀ ਲਾਈ ਸੀ ਸ਼ਿਕਾਰੀ ਨੇ, ਉਹ ਕੜਕੀ 'ਚ ਆ ਗਈ। ਉਹ ਸ਼ਿਕਾਰੀ ਨੇ ਫੜ ਲਿਆ ਤੇ ਲੈ ਗਿਆ ਘਰ। ਉਹਨੂੰ ਫਿਰ ਸਾਰਾ ਕੁਝ ਚੇਤਾ ਆ ਗਿਆ, ਉਹਨੂੰ ਛੁਰੀ ਵੀ ਦਿਸ ਪਈ, ਉਹਨੂੰ ਲੂਣ ਵੀ ਦਿਸ ਪਿਆ ਤੇ ਮਿਰਚ ਵੀ ਦਿਸ ਪਈ ਤੇ ਉਹਨੂੰ ਉਹ ਗੱਲ ਵੀ ਯਾਦ ਆ ਗਈ ਵੀ ਤੈਨੂੰ 10 ਉਂਗਲਾਂ ਖਾਣ ਦੀਆਂ ਤੇ ਉਹਨੂੰ 32 ਦੰਦ ਵੀ ਯਾਦ ਆ ਗਏ। ਤੇ ਹੁਣ ਪਛਤਾਵਣ ਦਾ ਉਹਦਾ ਕੋਈ ਫਾਇਦਾ ਨਹੀਂ ਸੀ। ਠੀਕ ਹੈ, ਜਦੋਂ ਟਾਈਮ ਹੀ ਨਿਕਲ ਗਿਆ ਹੱਥੋਂ ਤੇ ਹੁਣ ਪਛਤਾਇਆ ਕੀ ਲੱਭਣਾ ਸੀ। ਤੇ ਪੁੱਤਰ ਗੱਲ ਇਹ ਆ ਵੀ ਆਹ ਇੱਕ ਘੜੀ ਦਾ ਵਸਾ ਹੈ ਨਾ, ਜਿਹੜਾ ਕਈ ਵਾਰੀ ਵੇਖੇ ਨੇ ਹਾਦਸੇ ਹੁੰਦੇ, ਲੋਕ ਟਿਕਟੋਕਾਂ ਬਣਾਉਂਦੇ ਨੇ, ਵੀਡੀਓ ਬਣਾਉਂਦੇ ਨੇ, ਗੱਡੀ ਨਾਲ ਵੱਜ ਜਾਂਦੇ ਨੇ। ਤੇ ਜਿਹੜਾ ਕੋਈ ਸਿਆਣਾ ਪਿਓ ਦਾਦਾ ਕੋਈ ਗੱਲ ਸੁਣਾਉਂਦਾ ਹੈ ਨਾ, ਸਮਝਾਉਂਦਾ, ਉਹਦੇ 'ਤੇ ਅਮਲ ਕਰ ਲੈਣਾ ਚਾਹੀਦਾ ਤੇ ਉਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਠੀਕ ਹੈ? ਹਾਂਜੀ ਠੀਕ ਹੈ। ਹਾਂ, ਇਹ ਪੁੱਤਰ ਗੱਲ ਮੰਨ ਲਈ ਦੀ। ਤੇ ਚੈਨਲ ਹੈ ਮੇਰਾ ਪੰਜਾਬ ਸਪੈਸ਼ਲ। ਜੇ ਵੀਡੀਓ ਪਸੰਦ ਆਵੇ ਤੇ ਦੋਸਤਾਂ ਨੂੰ ਸ਼ੇਅਰ ਵੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਬਹੁਤ ਸ਼ੁਕਰੀਆ। ਅਗਲੀ ਵੀਡੀਓ ਨਾਲ ਮਿਲਦੇ ਹਾਂ, ਤਬ ਤੱਕ ਲਈ ਅੱਲਾ ਹਾਫਿਜ਼।